ਕਹਿੰਦੇ ਵੀ ਜਿਹੜੇ ਫਰੀਡਮ ਫਾਈਟਰ ਹੁੰਦੇ ਆ ਉਨਾ ਚਿਰ ਹੀ ਅੱਤਵਾਦੀ ਜਾਂ ਟੈਰਰਿਸਟ ਹੁੰਦੇ ਆ ਜਿੰਨਾ ਚਿਰ ਉਹ ਜਿੱਤ ਨਹੀਂ ਜਾਂਦੇ। ਅਲ ਕਾਇਦਾ ਦਾ ਸੀਰੀਆ ਦੇ ਵਿੱਚ ਮੁਹੰਮਦ ਅਲ ਜਲਾਨੀ, ਜਿਹਦੇ ਉੱਤੇ $10 ਮਿਲੀਅਨ ਦਾ ਅਮਰੀਕਾ ਦੀ ਸਰਕਾਰ ਨੇ ਇਨਾਮ ਰੱਖਿਆ ਹੋਇਆ ਸੀ ਇੱਕ ਟਾਈਮ ਦੇ ਉੱਤੇ। ਅਮਰੀਕਾ ਦੀਆਂ ਜੇਲ੍ਹਾਂ ਦੇ ਵਿੱਚ ਵੀ ਰਿਹਾ ਉਹ, ਜਿਹੜੀਆਂ ਉੱਥੇ ਸੈਟਅਪ ਕੀਤੀਆਂ ਸੀ। ਅੱਜ ਉਹ ਸੀਰੀਆ ਦਾ ਪ੍ਰੈਜ਼ੀਡੈਂਟ ਆ ਤੇ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਉਹ ਬੜਾ ਸਮਾਰਟ ਹੈਗਾ ਆ, ਬੜਾ ਹੈਂਡਸਮ ਹੈਗਾ ਤੇ ਉਹਨੂੰ ਅਸੀਂ ਚਾਂਸ ਦੇ ਰਹੇ ਹੈਗੇ ਆ ਵੀ ਉਹ ਆਪਣੀ ਕੰਟਰੀ ਨੂੰ ਅੱਗੇ ਲੈ ਕੇ ਜਾਵੇ। ਸੋ ਏਦਾਂ ਬਦਲਦਾ। ਬਹੁਤ ਵਾਰ ਲੋਕ ਜਿਹੜੇ ਆ ਨਾ ਉਹ ਸੋਚਦੇ ਰਹਿੰਦੇ ਵੀ ਆਹ ਨਹੀਂ ਹੋ ਸਕਦਾ, ਆਹ ਕਿੱਦਾਂ ਹੋ ਸਕਦਾ। ਹੁਣ ਦੇਖੋ, ਇੱਕ ਪਾਸੇ $10 ਮਿਲੀਅਨ ਅਮਰੀਕਾ ਦੀ ਸਰਕਾਰ ਨੇ ਰੱਖਿਆ ਸੀ ਇਸ ਬੰਦੇ ਦੇ ਸਿਰ ਦੇ ਉੱਤੇ, ਤੇ ਜਦੋਂ ਉਹ ਉੱਥੇ ਦਾ ਪ੍ਰੈਜ਼ੀਡੈਂਟ ਬਣ ਗਿਆ, ਉਹਨਾਂ ਨੇ ਆਪਣਾ ਰਾਜ ਲੈ ਲਿਆ ਤੇ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਉਹਦੇ ਨਾਲ ਜਿਹੜੇ ਜੱਫੀ ਪਾ ਕੇ ਵੀ ਮਿਲੇ ਹੈਗੇ ਆ ਤੇ ਉਹਨੂੰ ਜਿਹੜਾ ਆ ਸਾਰੀਆਂ ਸੈਂਕਸ਼ਨਸ ਵੀ ਉਹਨਾਂ ਦੀਆਂ ਹਟਾ ਦਿੱਤੀਆਂ ਗਈਆਂ ਹੈਗੀਆਂ ਤੇ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਦੇ ਨਾਲ ਵੀ ਰਲ ਕੇ ਚੱਲੋ। ਸ਼ਰਾਰਾ ਨਾਮ ਦਾ ਬੰਦਾ ਜਿਹੜਾ ਇਹ ਅਹਿਮਦ ਅਲ ਸ਼ਾਰਾ, ਤੇ ਉਹਨਾਂ ਨੂੰ ਇਹ ਕਿਹਾ ਗਿਆ ਆ ਵੀ ਤੁਸੀਂ ਸਾਊਦੀ ਅਰੇਬੀਆ ਤੇ ਹੋਰ ਜਿਹੜੇ ਮੁਲਕ ਹੈਗੇ ਆ, ਬਹਿਰੀਨ, UAE, ਉਹਨਾਂ ਦੇ ਨਾਲ ਆਪਣੇ ਜਿਹੜੇ ਰਿਲੇਸ਼ਨ ਆ ਉਹ ਵਧੀਆ ਬਣਾਓ। ਸੋ ਆਹ ਚੀਜ਼ ਜਿਹੜੀ ਆ ਤੁਸੀਂ ਅੱਖਾਂ ਸਾਹਮਣੇ ਚੇਂਜ ਹੁੰਦੀ ਕੁਛ ਕੁ ਸਾਲਾਂ 'ਚ ਦੇਖ ਸਕਦੇ ਆ ਵੀ ਕਿੱਥੋਂ ਜਿਹੜੀ ਕਿਹੜੀ ਚੀਜ਼ ਕਿੱਥੇ ਤੱਕ ਪਹੁੰਚ ਗਈ। ਬਿਲਕੁਲ। US ਜੀ ਹਾਂ, ਦਸੰਬਰ ਮਹੀਨੇ 'ਚ ਹੀ $10 ਮਿਲੀਅਨ ਦੀ ਬਾਉਂਟੀ ਜਿਹੜੀ ਉਹਨਾਂ ਦੇ ਸਿਰ ਤੇ ਰੱਖੀ ਗਈ ਸੀ ਉਹ ਰਿਮੂਵ ਕੀਤੀ ਆ ਹਜੇ ਪਿਛਲੇ ਦਸੰਬਰ 'ਚ 4-5 ਮਹੀਨੇ ਪਹਿਲਾਂ। ਤੇ ਅੱਜ ਕੱਲ੍ਹ ਸਾਊਦੀ ਅਰੇਬੀਆ ਦੇ ਵਿੱਚ ਉਹਨਾਂ ਦੇ ਨਾਲ ਜਿਹੜੀਆਂ ਮਿਲ ਕੇ ਜਿਹੜੀਆਂ ਜੱਫੀਆਂ ਵੀ ਪਾਈਆਂ ਗਈਆਂ ਹੈਗੀਆਂ। ਬਿਲਕੁਲ। ਸੋ ਕਹਿੰਦੇ ਵੀ ਜਿਹੜਾ ਡਿਸੀਜਨ ਲਿਆ ਗਿਆ ਸ਼ਰ੍ਹਾ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਆ ਉਹ ਹਟਾਈਆਂ ਗਈਆਂ। ਇਹਨਾਂ ਦੀ ਜਿਹੜੀ ਜਥੇਬੰਦੀ ਆ ਉਸ ਉੱਤੇ ਜਿਹੜੀਆਂ ਜਥੇਬੰਦੀ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਹਟਾਈਆਂ ਗਈਆਂ ਆ, ਜਿਸ ਨੂੰ ਇੱਕ ਟਾਈਮ ਦੇ ਉੱਤੇ ਅੱਤਵਾਦੀ ਜਥੇਬੰਦੀ ਅਮਰੀਕਾ ਦੇ ਦੁਆਰਾ ਘੋਸ਼ਿਤ ਕੀਤਾ ਗਿਆ ਸੀ। ਕਹਿੰਦੇ ਵੀ ਇਹਦੇ ਨਾਲ ਇਹੀ ਆ ਵੀ ਬੂਸਟ ਹੋਵੇ, ਇਸ ਦੇ ਨਾਲ ਜਿਹੜੀ ਉੱਥੇ ਦੀ ਇਕੋਨਮੀ ਆ ਉਹ ਮੁੜ ਜਿਹੜੀ ਉਹ ਚੱਲ ਸਕੇ। ਇਹ ਹਰਜੋਤ ਸਿੰਘ ਜੀ, ਜਿਹੜਾ ਸੀਰੀਆ, ਲੀਬੀਆ, ਇਰਾਕ ਕਿਸੇ ਟਾਈਮ ਦੇ ਉੱਤੇ ਬੜੇ ਚੰਗੇ ਭਲੇ ਚੱਲਦੇ ਸੀਗੇ ਮੁਲਕ, ਆਪੋ ਆਪਣੇ ਹਿਸਾਬ ਦੇ ਨਾਲ ਠੀਕ ਸੀਗੇ। ਪਰ ਕਹਿੰਦੇ ਵੀ ਜਦੋਂ ਉੱਥੇ ਆਜ਼ਾਦੀ ਪਹੁੰਚਣ ਲੱਗੀ, ਡੈਮੋਕ੍ਰੇਸੀ ਪਹੁੰਚਣ ਲੱਗੀ ਤਾਂ ਕੰਮ ਜਿਹੜਾ ਉਹ ਜ਼ਿਆਦਾ ਖਰਾਬ ਹੋ ਗਿਆ। ਉਂਗਲਾਂ ਕਿਤੇ ਨਾ ਕਿਤੇ ਅਮਰੀਕਾ ਵੱਲ ਨੂੰ ਜਿਹੜੀਆਂ ਉਸ ਦੇ ਵਿੱਚ ਜ਼ਰੂਰ ਜਾਂਦੀਆਂ ਹੈਗੀਆਂ ਆ। ਸੋ ਇਹ ਸਾਰੀ ਚੀਜ਼ ਆ। ਇਹ ਉਹੀ ਬੰਦੇ ਹੁੰਦੇ ਆ ਹਰਜੋਤ ਸਿੰਘ ਜੀ, ਜਦੋਂ ਤਾਂ ਸਰਕਾਰਾਂ ਦੇ ਉਲਟ ਲੜਦੇ ਹੁੰਦੇ ਉਦੋਂ ਇਹਨਾਂ ਨੂੰ ਅੱਤਵਾਦੀ ਹੁੰਦਾ, ਤੇ ਜਦੋਂ ਸਰਕਾਰ 'ਚ ਜਿਹੜੇ ਉਹ ਆ ਜਾਂਦੇ ਆ ਤਾਂ ਫਿਰ ਉਹ ਫਰੀਡਮ ਫਾਈਟਰ ਦੇ ਨਾਮ ਦੇ ਨਾਲ ਜਿਹੜੇ ਉਹ ਜਾਣੇ ਜਾਂਦੇ ਆ। ਸੋ ਸੀਰੀਆ ਦੇ ਵਿੱਚ ਇਦਾਂ ਹੀ ਆ। ਡਾਕਟਰ ਅਗਲੀ ਵਾਰੀ ਤੇਰੀ ਜਿਹੜੀ ਕੰਧ ਤੇ ਲਿਖਿਆ ਗਿਆ ਸੀਗਾ ਇੱਕ ਬੱਚੇ ਦੇ ਦੁਆਰਾ, ਉਸ ਤੋਂ ਬਾਅਦ ਦੇ ਵਿੱਚ ਜੋ ਬਸ਼ਰ ਅਲ ਅਸਾਦ ਦਾ 10 ਸਾਲਾਂ ਦੇ ਵਿੱਚ ਹਸ਼ਰ ਹੋਇਆ, ਅਜੇ ਰਸ਼ੀਆ ਦੀ ਬਹੁਤ ਜ਼ਿਆਦਾ ਜਿਹੜੀ ਉਸਦੀ ਬੈਕਿੰਗ ਸੀਗੀ। UK ਤੋਂ ਪੜ੍ਹ ਕੇ ਆਇਆ ਸੀ, ਯੂਰਪ ਤੋਂ, ਹੁਣ ਰਸ਼ੀਆ 'ਚੋਂ ਲੁਕਿਆ ਫਿਰਦਾ ਹੈ ਕਿਸੇ ਪਾਸੇ। ਉਹਨੂੰ ਥਾਂ ਜਿਹੜੀ ਹੁਣ ਕਿਸੇ ਪਾਸੇ ਨਹੀਂ, ਆਪਣਾ ਸਭ ਕੁਛ ਕਰਿਆ ਕਰਾਇਆ ਜਿਹੜਾ ਧਰਿਆ ਧਰਾਇਆ ਆ ਉਹ ਛੱਡ ਕੇ ਜਿਹੜਾ ਉਸਨੂੰ ਜਾਣਾ ਪਿਆ ਆ। ਸਾਊਦੀ ਅਰੇਬੀਆ ਦੇ ਜਿਹੜੇ ਫੋਰਨ ਮਿਨਿਸਟਰ ਪ੍ਰਿੰਸ ਫੈਜ਼ਲ ਬਿਨ ਫਰਹਾਨ ਅਲ ਸੌਦ, ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਕਰਦੇ ਹੋਏ, ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਦੱਸੀਆਂ ਵੀ ਸੀਰੀਆ ਤੇ ਰਿਆਦ ਦੇ ਵਿੱਚ ਜਿਹੜੀ ਇਕਨੋਮਿਕ ਰਿਕਵਰੀ ਨੂੰ ਲੈ ਕੇ ਉਹਨਾਂ ਨੂੰ ਖਾਸਾ ਜਿਹੜੀਆਂ ਓਪਰਚੁਨਿਟੀਜ਼ ਆ ਉਹ ਮੌਕੇ ਆ ਉਹ ਸਾਹਮਣੇ ਪੇਸ਼ ਜਿਹੜੇ ਹੋਣਗੇ। ਅਮਰੀਕਨ ਕੰਪਨੀਜ਼ ਨੂੰ ਮੌਕਾ ਜਿਹੜਾ ਉਹ ਮਿਲੇਗਾ, ਇਹ ਦੇਖਣ ਜਿਹੜਾ ਉਹ ਦੇਖਦੇ ਆ ਵੀ ਕਿਹਦੇ ਨੂੰ ਕਿੰਨਾ ਕਿੰਨਾ ਫਾਇਦਾ ਹੁੰਦਾ ਆ। ਉਧਰ ਬੋਇੰਗ ਦੇ 160 ਜਹਾਜ਼ ਵੀ ਵਿਕਵਾਤੇ ਜਿਹੜੇ ਟਰੰਪ ਹੋਣਾ ਨੇ। ਬੋਇੰਗ ਦਾ ਕੰਮ ਬਹੁਤ ਜ਼ਿਆਦਾ ਡਾਊਨ ਚੱਲਿਆ ਸੀ, ਖਾਸ ਕਰਕੇ ਜਿਹੜੇ 2 ਜਹਾਜ਼ ਜਦੋਂ ਡਿੱਗੇ ਸੀਗੇ, ਫਿਰ ਇਹਨਾਂ ਦੇ ਕਈਆਂ ਦੇ ਬਾਰੀਆਂ ਡਿੱਗਣ ਲੱਗੀਆਂ, ਬਹੁਤ ਕੁਛ ਜਿਹੜਾ ਬੋਇੰਗ ਦੇ ਨਾਲ ਜਿਹੜਾ ਉਹ ਵਾਪਰਿਆ। 에ਅਰ ਫੋਰਸ 1 ਦਾ ਨਵਾਂ ਜਹਾਜ਼ ਬਣਾਉਣ ਦਾ ਕੰਟਰੈਕਟ ਬੋਇੰਗ ਨੂੰ ਜਿਹੜਾ ਉਹ ਮਿਲਿਆ, ਤੇ ਹੁਣ ਜਿਹੜੇ ਕਤਰ 에ਅਰਵੇਜ਼ ਨੇ 160 ਜਹਾਜ਼ ਜਿਹੜੇ ਆ ਬੋਇੰਗ ਦੇ $200 ਬਿਲੀਅਨ ਦੀ ਕੀਮਤ ਦੇ ਉਹ ਖਰੀਦਣ ਦੇ ਲਈ ਜਿਹੜੀ ਮਨਜ਼ੂਰੀ ਆ ਉਹ ਓਕੇ ਜਿਹੜਾ ਉਹ ਕਰ ਦਿੱਤਾ ਹੈਗਾ ਆ। ਕਤਰ ਵਾਲੀ ਉਹੀ ਮੁਲਕ ਨੇ ਹਰਜੋਤ ਸਿੰਘ ਜੀ ਵੀ ਜੋ ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਜਾਂ ਹਮਾਸ ਤੇ ਅਮਰੀਕਾ ਦੇ ਦਰਮਿਆਨ, ਇਹਨਾਂ ਤਿੰਨਾਂ ਦੇ ਵਿੱਚ ਇੱਕ ਮੁੱਖ ਭੂਮਿਕਾ ਜਿਹੜੀ ਉਹ ਨਿਭਾ ਰਹੇ ਆ ਆਪਸ ਦੇ ਵਿੱਚ ਜਿਹੜਾ ਸਮਝੌਤਾ ਕਰਾਉਣ ਦੇ ਲਈ। ਹੌਸਟੇਜ ਦੀ ਜਿਹੜੀ ਨੈਗੋਸ਼ੀਏਸ਼ਨਸ ਆ ਉਹ ਜ਼ਿਆਦਾਤਰ ਜਿਹੜੇ ਕਤਰ ਦੇ ਇਲਾਕੇ ਦੇ ਵਿੱਚ, ਉਹਨਾਂ ਦੇ ਮੁਲਕ ਦੇ ਵਿੱਚ ਜਿਹੜੀ ਉਹ ਹੁੰਦੀ ਆ। ਸੋ ਉਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਆ। ਸੋ ਓਪਰਚੁਨਿਟੀਜ਼ ਬਹੁਤ ਆ, ਪਰ ਟਰੰਪ ਉਹਨਾਂ ਦੇ ਮਿਡਲ ਈਸਟ ਜਾਣ ਦੇ ਨਾਲ ਬਹੁਤ ਵੱਡੇ ਜਿਹੜੇ ਚੇਂਜਿਸ ਆ ਉਹ ਇਸ ਟਾਈਮ ਸਾਹਮਣੇ ਆਏ ਆ।
ਆਮ ਅਮਰੀਕਨ ਇਹ ਜੇ ਸੋਚਦਾ ਹੋਊਗਾ ਵੀ ਇਹ ਸਾਰੀਆਂ ਚੀਜ਼ਾਂ ਦੇ ਨਾਲ ਜੇ ਲੜਾਈ ਰੌਲਾ ਰੱਪੇ ਜੇ ਬੰਦ ਹੁੰਦੇ ਆ ਤਾਂ ਕਹਿਣਗੇ ਵੀ ਉਹ ਚੰਗੀ ਗੱਲ ਆ। ਪਰ ਓਵਰਆਲ ਹਰਜੋਤ ਸਿੰਘ ਜੀ, ਇਸ ਦੇ ਵਿੱਚ ਬਾਟਮ ਲਾਈਨ ਜਿਹੜੀ ਆ ਨਾ, ਉਹ ਸਾਰੇ ਜਣਿਆਂ ਨੂੰ ਭੁੱਲਣੀ ਜਿਹੜੀ ਉਹ ਨਹੀਂ ਚਾਹੀਦੀ ਵੀ ਅਮਰੀਕਾ ਦੇ ਹੱਥ ਬਾਗਡੋਰ ਆ ਕਿਸੇ ਵੀ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਚਾਹੇ ਉੱਥੇ ਹੁਣ ਇਹ ਟਰੰਪ ਹੋਣੀ ਉਸ ਜਿਹੜੀ ਲਗਾਮ ਆ ਉਸ ਨੂੰ ਉਹ ਕੱਸਦੇ ਆ, ਢਿੱਲ ਦਿੰਦੇ ਆ, ਖੱਬੇ ਮੋੜਦੇ ਆ, ਸੱਜੇ ਮੋੜਦੇ ਆ, ਕਿੱਦਾਂ ਹੁੰਦਾ ਆ ਉਹ ਉਹਨਾਂ ਦੇ ਹੱਥ ਦੇ ਵਿੱਚ ਆ। ਪਰ ਇਹ ਆ ਵੀ ਅਮਰੀਕਾ ਦੀ ਅਜੇ ਵੀ ਜਿਹੜੀ ਆ ਉਹ ਚੱਲਦੀ ਆ ਤੇ ਚਲਾ ਰਹੇ ਆ। ਤੇ ਚਾਹੇ ਆਪਾਂ ਜਿੱਦਾਂ ਸ਼ੁਰੂਆਤ 'ਚ ਮੈਂ ਗੱਲ ਕੀਤੀ ਵੀ ਇੰਡੀਆ ਪਾਕਿਸਤਾਨ ਦੇ ਕੌਨਫਲਿਕਟ ਨੂੰ ਜਿਹੜਾ ਉਹ ਠੱਪ ਕਰਾਉਣਾ ਹੋਵੇ, ਉਸਨੂੰ ਬੰਦ ਕਰਾਉਣਾ ਹੋਵੇ, ਉਹ ਚਾਹੇ ਅੰਦਰ ਅੰਦਰ ਜਿਹੜੇ ਅਜੇ ਚੱਲ ਰਿਹਾ ਆ, ਕੋਲਾ ਭੁੱਜ ਰਿਹਾ ਆ, ਅੱਗੇ ਪਤਾ ਨਹੀਂ ਧੂੰਆਂ ਕੀ ਹੁੰਦਾ ਕੀ ਨਹੀਂ ਹੁੰਦਾ, ਪਰ ਇੱਕ ਟਾਈਮ ਦੇ ਉੱਤੇ ਤਾਂ ਉਹਨਾਂ ਨੇ ਸਾਰਾ ਕੁਛ ਜਿਹੜਾ ਉਹ ਉੱਥੇ ਨਾਰਮਲਾਈਜ਼ ਕਰਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰ ਦਿੱਤੀ ਹੈਗੀ। ਜੀ।